ਇਹ ਦੇਖੋ ਨਾਜ਼ਰੀਨ, ਇਹ ਫਸਲ ਹੈ। ਇਹਦੇ ਉੱਤੇ ਇਹ ਬੀਜ ਲੱਗਦੇ ਜੀ, ਇਹ ਜਿਹੜੇ ਨੇ। ਤੇ ਤੁਸੀਂ ਦੇਖੋ ਥੱਲੇ ਟਿੱਬਾ, ਮਤਲਬ ਇਹ ਬਰਾਨ ਫਸਲ, ਇਹਨੂੰ ਪਾਣੀ ਨਹੀਂ ਲਾਇਆ ਤੇ ਠੀਕ ਜਿਹੜੀ 3 ਮਹੀਨਿਆਂ ਦੀ ਹੈ ਨਾ ਜਿਹੜੀ ਇਹ ਫਸਲ ਹੁੰਦੀ ਹੈ। ਤੇ ਇਹਨੂੰ ਪੰਜਾਬ ਦਾ ਕਿੰਨਾ ਸੋਹਣਾ ਜਿਹੜਾ ਨਾ ਵਿਊ ਨਜ਼ਰ ਆ ਰਿਹਾ ਜੀ, ਜਿਹਨੂੰ ਕਪਾਹ ਕਹਿੰਦੇ ਨੇ, ਕਾਟਨ। ਤੇ ਵਿੱਚ ਦੀ ਸੜਕ ਜਾ ਰਹੀ ਹੈ, ਸੜਕ ਦੇ ਨਾਲ ਤਾਰ ਜਾ ਰਹੀ ਹੈ ਤੇ ਸੂਰਜ ਮਾਸ਼ਾਅੱਲਾ ਚੜ੍ਹਦਾ ਹੁੰਦਾ। ਕਾਟਨ ਚੈੱਕ ਕਰੋ ਤੁਸੀਂ। ਤੇ ਤਲੀਮ ਹੈ ਨਹੀਂ ਇੱਥੇ, ਪਾਣੀ ਹੈ ਨਹੀਂ। ਸਭ ਤੋਂ ਵੱਡਾ ਮਸਲਾ ਜੀ ਇੱਥੇ ਤਲੀਮ ਹੈ ਸੀ। ਇਸ ਜ਼ਿਲ੍ਹੇ ਦੀਆਂ 5 ਤਹਿਸੀਲਾਂ ਨੇ ਔਰ ਇਸ ਜ਼ਿਲ੍ਹੇ ਦੇ ਵਿੱਚ ਇੱਕ ਵੀ ਯੂਨੀਵਰਸਿਟੀ ਨਹੀਂ ਹੈਗੀ, ਸਿਰਫ ਇੱਕ ਕਾਲਜ ਦਿੱਤਾ ਗਿਆ। ਜੀ ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਸਾਰੇ ਭਰਾ ਠੀਕ ਹੋਣਗੇ। ਮੈਂ ਅਕਰਮ ਚੱਦੜ ਤੇ ਹਾਜ਼ਰ ਹੋ ਗਿਆ ਇੱਕ ਨਵੀਂ ਵੀਡੀਓ ਦੇ ਨਾਲ, ਨਵੇਂ ਵਲੌਗ ਦੇ ਨਾਲ। ਤੇ ਅੱਜ ਦਾ ਸਾਰਾ ਦਿਨ ਆਪਣਾ ਕਿਵੇਂ ਗੁਜ਼ਰਦਾ, ਕੀ ਕੰਮਕਾਰ ਹੁੰਦਾ, ਕੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ। ਤੁਸੀਂ ਇਸ ਵੀਡੀਓ ਦੇ ਨਾਲ ਜੁੜ ਕੇ ਰਹਿਣਾ ਤੇ ਬਹੁਤ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ। ਤੇ ਸਭ ਤੋਂ ਪਹਿਲੇ ਇੱਕ ਤੁਹਾਨੂੰ ਚੀਜ਼ ਦਿਖਾਉਣਾ, ਇੱਕ ਫਸਲ ਦਿਖਾਉਣਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਇਹ ਤੁਹਾਡੇ ਇਲਾਕੇ ਦੇ ਵਿੱਚ ਹੁੰਦੀ ਹੈ ਜਾਂ ਨਹੀਂ, ਜਾਂ ਇਸ ਨੂੰ ਕੀ ਕਿਹਾ ਜਾਂਦਾ। ਇਹ ਚੈੱਕ ਕਰੋ, ਇਹ ਦੇਖੋ ਨਾਜ਼ਰੀਨ, ਇਹ ਫਸਲ ਹੈ। ਇਹਦੇ ਉੱਤੇ ਇਹ ਬੀਜ ਲੱਗਦੇ ਜੀ, ਇਹ ਜਿਹੜੇ ਨੇ। ਤੇ ਤੁਸੀਂ ਦੇਖੋ ਥੱਲੇ ਟਿੱਬਾ, ਮਤਲਬ ਇਹ ਬਰਾਨ ਫਸਲ, ਇਹਨੂੰ ਪਾਣੀ ਨਹੀਂ ਲਾਇਆ ਤੇ ਠੀਕ ਜਿਹੜੀ 3 ਮਹੀਨਿਆਂ ਦੀ ਹੈ ਨਾ ਜਿਹੜੀ ਇਹ ਫਸਲ ਹੁੰਦੀ ਹੈ। ਤੇ ਇਹਨੂੰ ਸਾਡੇ ਇਲਾਕੇ ਦੇ ਵਿੱਚ ਕਿਹਾ ਜਾਂਦਾ ਜੀ ਹਰਨੋਲੀਆਂ। ਤੇ ਇਹ ਬਿਲਕੁਲ ਬਰਾਨ ਹੈ, ਮਤਲਬ ਕਿ ਇਹਨੂੰ ਪਾਣੀ ਪੂਣੀ ਨਹੀਂ ਲਾਇਆ, ਬਸ ਇਹਦੀ ਸਿਰਫ ਬਿਜਾਈ ਕੀਤੀ ਜਾਂਦੀ। ਉਸ ਤੋਂ ਬਾਅਦ ਨਾ ਹਾਲ, ਨਾ ਪਾਣੀ, ਨਾ ਖਾਦ, ਕੁਛ ਵੀ ਨਹੀਂ ਹੁੰਦਾ। ਤੇ ਇਹ ਕਹਿੰਦੇ 400 ਰੁਪਏ ਕਿਲੋ ਹੁੰਦੀ ਹੈ। ਤੇ ਅਸੀਂ ਤਾਂ ਕਦੀ ਲਾਈ ਨਹੀਂ, ਅਸੀਂ ਤਾਂ ਲੱਗੀ ਵੇਖੀ ਹੈ। ਤੇ ਤੁਹਾਡੇ ਇਲਾਕੇ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਔਰ ਇਹਦਾ ਕੀ ਰੇਟ ਸ਼ੇਟ ਹੁੰਦਾ, ਅਗਰ ਕੋਈ ਜਾਣਦਾ ਹੋਵੇ ਤੇ ਕਮੈਂਟ ਕਰਕੇ ਜ਼ਰੂਰ ਦੱਸੇ ਕਿ ਇਹਦਾ ਕੀ ਰੇਟ ਸ਼ੇਟ ਹੁੰਦਾ ਜਾਂ ਇਹਦਾ ਕੀ ਮਕਸਦ ਹੁੰਦਾ, ਇਹਦੀ ਕੀ ਚੀਜ਼ ਇਹਦੀ ਬਣਦੀ ਹੈ। ਇਹ ਦੇਖੋ, ਇਹ ਜੇ ਫਸਲ ਤੇ ਇਹ ਵਿੱਚੋਂ ਦੀ ਸੜਕ ਜਾ ਰਹੀ ਹੈ, ਸੂਰਜ ਨਿਕਲ ਰਿਹਾ। ਪੰਜਾਬ ਦਾ ਕਿੰਨਾ ਸੋਹਣਾ ਜਿਹੜਾ ਨਾ ਵਿਊ ਨਜ਼ਰ ਆ ਰਿਹਾ ਜੀ। ਆਪਾਂ ਨਾਲ ਦੇ ਸੁਬਾਹ ਜਾਈਦਾ ਮਰੱਬੇ ਡੇਰੇ, ਮਤਲਬ ਤੇ ਪੈਦਲ ਜਾਈਦਾ, ਨਾਲੇ ਵਾਕ ਹੋ ਜਾਂਦੀ ਹੈ ਤੇ ਨਾਲੇ ਖੇਤ ਜਿਹੜਾ ਫੇਰਾ ਵੱਜ ਜਾਂਦਾ ਤੇ ਨਾਲੇ ਫਸਲ ਵੇਖੀ ਤੇ ਮਤਲਬ ਦਿਨ ਸੋਹਣਾ ਲੰਘ ਜਾਂਦਾ। ਸੇਮ ਰੂਟੀਨ ਹੀ ਹੈ, ਅਗਰ ਵਿੱਚ ਕੋਈ ਕੰਮ ਸ਼ਾਮ ਜਾਂ ਸ਼ਹਿਰ ਨਾ ਜਾਣਾ ਪਵੇ ਜਾਂ ਕੋਈ ਹੋਰ ਕੰਮ ਨਾ ਹੋਵੇ ਤੇ ਨਰਮੇ ਚੈੱਕ ਕਰਾਉਣਾ। ਇਹ ਦੇਖੋ, ਇਹ ਮਾਸ਼ਾਅੱਲਾ ਦੋਨਾਂ ਸਾਈਡਾਂ ਤੇ ਨਰਮਾ ਲੱਗਿਆ ਜੀ, ਜਿਹਨੂੰ ਕਪਾਹ ਕਹਿੰਦੇ ਨੇ, ਕਾਟਨ। ਤੇ ਵਿੱਚ ਦੀ ਸੜਕ ਜਾ ਰਹੀ ਹੈ, ਸੜਕ ਦੇ ਨਾਲ ਤਾਰ ਜਾ ਰਹੀ ਹੈ ਤੇ ਸੂਰਜ ਮਾਸ਼ਾਅੱਲਾ ਚੜ੍ਹਦਾ ਹੁੰਦਾ। ਕਾਟਨ ਚੈੱਕ ਕਰੋ ਤੁਸੀਂ। ਤੇ ਇਹ ਤਾਂ ਕਿਸੇ ਦੀ ਆਪਾਂ ਲੰਘ ਕੇ ਜਾ ਰਹੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਆਪਣਾ ਨਰਮਾ ਵੀ। ਅਸੀਂ ਵੀ ਕਾਟਨ ਦੀ ਕਾਸ਼ਤ ਕੀਤੀ ਹੋਈ ਹੈ ਤੇ ਭਾਵਲ ਨਗਰ ਜ਼ਿਲ੍ਹੇ ਦੇ ਵਿੱਚ ਫਸਲ ਦੀ ਕਾਸ਼ਤ ਹੁੰਦੀ ਹੈ। ਇੱਥੇ ਸਭ ਤੋਂ ਜ਼ਿਆਦਾ ਮਤਲਬ 62% ਜਿਹੜੀ ਪਾਕਿਸਤਾਨ ਦੀ ਇੰਪੋਰਟ ਐਕਸਪੋਰਟ ਕਾਟਨ ਹੈ ਉਹ ਭਾਵਲ ਨਗਰ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ। ਤੇ ਬਾਕੀ ਜਿਹੜੀ 38% ਹੈ ਬਾਕੀ ਜਿਹੜੇ ਜ਼ਿਲ੍ਹੇ ਨੇ ਜਾਂ ਜਿਹੜੇ ਬਾਕੀ ਸੂਬੇ ਨੇ ਉੱਥੋਂ ਹੁੰਦੀ ਹੈ। ਪੰਜਾਬ ਦੀ ਜਿਹੜੀ ਹੈ ਜਨਾਬ ਕਾਟਨ ਦੀ ਔਰ ਚਾਵਲ ਦੀ ਕਾਸ਼ਤ 62% ਇੰਪੋਰਟ ਐਕਸਪੋਰਟ ਜਿਹੜੀ ਹੁੰਦੀ ਹੈ ਉਹ ਜ਼ਿਲ੍ਹਾ ਭਾਵਲ ਨਗਰ ਦੇ ਵਿੱਚ ਹੁੰਦੀ ਹੈ। ਔਰ ਇਹੀ ਜ਼ਿਲ੍ਹਾ ਜਿਹਨੂੰ ਅੰਡਰ ਐਸਟੀਮੇਟ ਰੱਖਿਆ ਗਿਆ ਅੱਜ ਤੱਕ। ਤੇ ਤਲੀਮ ਹੈ ਨਹੀਂ ਇੱਥੇ, ਪਾਣੀ ਹੈ ਨਹੀਂ। ਸਭ ਤੋਂ ਵੱਡਾ ਮਸਲਾ ਜੀ ਇੱਥੇ ਤਲੀਮ ਹੈ ਸੀ। ਇਸ ਜ਼ਿਲ੍ਹੇ ਦੀਆਂ 5 ਤਹਿਸੀਲਾਂ ਨੇ ਔਰ ਇਸ ਜ਼ਿਲ੍ਹੇ ਦੇ ਵਿੱਚ ਇੱਕ ਵੀ ਯੂਨੀਵਰਸਿਟੀ ਨਹੀਂ ਹੈਗੀ, ਸਿਰਫ ਇੱਕ ਕਾਲਜ ਦਿੱਤਾ ਗਿਆ। ਹਰ ਇੱਕ ਤਹਿਸੀਲ ਨੂੰ ਇੱਕ ਕਾਲਜ। ਹਾਂਜੀ, ਨਰਮੇ ਨੂੰ ਆਪਾਂ ਗੋਡੀ ਲਈ ਸੀ ਘਰ, ਕੁਛ ਕੰਮਕਾਰ ਕੀਤਾ ਤੇ ਫਿਰ ਘਰ ਆ ਕੇ ਆਪਾਂ ਸੋ ਗਿਆ ਤੇ ਹੁਣ ਉੱਠੇ ਆ ਤੇ ਇਹ ਬੱਕਰੀਆਂ ਛੱਡੀਆਂ। ਇਹ ਦੇਖੋ ਬੱਕਰੀਆਂ ਚੱਲ ਰਹੀਆਂ
ਤੇ ਇਹ ਮੁੰਜੀ ਲੱਗੀ ਹੈ ਬੰਨੇ ਦੇ ਉੱਤੇ ਤੇ ਬੱਕਰੀਆਂ ਚਰ ਰਹੀਆਂ ਤੇ ਬੱਦਲ ਮਾਸ਼ਾਅੱਲਾ ਬੜੇ ਸੋਹਣੇ ਬਣੇ ਨੇ। ਦੇਖੋ ਤੁਸੀਂ ਅਸਮਾਨ ਦਾ ਨਜ਼ਾਰਾ ਤੇ ਬੱਦਲ ਬਣੇ ਨੇ। ਦੁਆ ਕਰੋ ਕਿ ਅੱਲਾਹ ਤਾਲਾ ਰਹਿਮਤ ਦੀ ਬਾਰਿਸ਼ ਦੇ ਦੇਣ ਜੋ ਕਿ ਹੁਣ ਫਸਲਾਂ ਸੌਖਾ ਹੈ। ਤੇ ਇਹ ਵਿਊ ਚੈੱਕ ਕਰੋ ਤੁਸੀਂ, ਅਗੇਨ ਬੱਦਲ, ਗਾਈਆਂ ਚਰ ਰਹੀਆਂ ਜੀ, ਪਿੱਛੇ ਪਿੰਡ ਹੈ, ਪਿੰਡ ਦਾ ਮਾਹੌਲ ਹੈ। ਤੇ ਇਹ ਜਿਹੜੇ ਪਿੰਡ ਦੇ ਵਿਊ ਹੁੰਦੇ ਨੇ ਨਾ ਜੀ, ਇਹ ਬੜੇ ਮਤਲਬ ਇਹ ਇੱਕ ਕੁਦਰਤੀ ਚੀਜ਼ਾਂ ਹੁੰਦੀਆਂ ਨੇ, ਬੰਦੇ ਨੂੰ ਬੜਾ ਕੁਦਰਤ ਦੇ ਨੇੜੇ ਕਰ ਦਿੰਦੀਆਂ ਨੇ ਚੀਜ਼ਾਂ। ਇੰਨਾ ਹਸੀਨ ਹੁੰਦਾ ਅਗਰ ਤੁਸੀਂ ਇਹਨੂੰ ਦਿਲ ਤੋਂ ਮਹਿਸੂਸ ਕਰੋ ਨਾ। ਤੁਸੀਂ ਗੌਰ ਕਰੋ ਕਿ ਮੈਂ ਪਿਛਲੇ ਵਲੋਗ ਦੇ ਵਿੱਚ ਵੀ ਦੱਸਿਆ ਸੀ ਕਿ ਪਿੱਛੇ ਜਿਹੜੇ ਪਰਿੰਦਿਆਂ ਦੀਆਂ ਆਵਾਜ਼ਾਂ, ਟਰੈਕਟਰ ਦੀ ਆਵਾਜ਼, ਮਿਊਜ਼ਿਕ ਦਾ ਸ਼ੋਰ, ਇਹ ਅਸਲ ਪੰਜਾਬ ਹੈ। ਇਹਨਾਂ ਚੀਜ਼ਾਂ ਦੇ ਵਿੱਚ ਪੰਜਾਬ ਵਸਦਾ, ਕੁਦਰਤ ਹੈ, ਇਹ ਇੱਕ ਖੂਬਸੂਰਤੀ ਹੈ। ਲੇਕਿਨ ਇਹ ਨਜ਼ਰ ਉਹਨੂੰ ਆਉਂਦਾ ਜਿਹੜਾ ਇਹਨੂੰ ਵੇਖਣਾ ਚਾਹੁੰਦਾ, ਲੇਕਿਨ ਨਜ਼ਰ ਆ ਜਾਂਦਾ, ਇਹ ਨਹੀਂ ਵੀ ਨਹੀਂ ਆ ਜਾਂਦਾ। ਮਹਿਸੂਸ ਕਰਨ ਵਾਲੀਆਂ ਚੀਜ਼ਾਂ ਨੇ। ਇਹ ਪੰਜਾਬ ਹੈ ਜੀ, ਪੰਜਾਬ ਦੇ ਨਜ਼ਾਰੇ ਨੇ, ਪੰਜਾਬ ਦੇ ਰੰਗ ਨੇ। ਤੇ ਇਹ ਚੀਜ਼ਾਂ ਤੋਂ ਅਸੀਂ ਲੋਕ ਦੂਰ ਨਹੀਂ ਜਾ ਸਕਦੇ। ਸ਼ਹਿਰਾਂ ਦੇ ਮਕਾਨਾਂ ਦੇ ਵਿੱਚ ਅਸੀਂ ਘੁੱਟ ਕੇ ਨਹੀਂ ਰਹਿ ਸਕਦੇ। ਅਸੀਂ ਇੱਥੇ ਇਹਨਾਂ ਚੀਜ਼ਾਂ ਦੇ ਹਿਲੇ ਹੋਏ ਹਾਂ। ਜੋ ਕੁਦਰਤ ਨਾਲ ਪਿਆਰ ਹੈ, ਤੇ ਜਿਹਨੂੰ ਕੁਦਰਤ ਨਾਲ ਪਿਆਰ ਹੁੰਦਾ ਉਹ ਕਹਿੰਦੇ ਨੇ ਜੀ ਰੱਬ ਦੇ ਨੇੜੇ ਹੋ ਜਾਂਦੇ ਨੇ। ਬਸ ਇਹ ਦੇਖੋ, ਕੁਦਰਤ ਚੈੱਕ ਕਰੋ ਤੁਸੀਂ, ਥੱਲੇ ਧਰਤੀ, ਉੱਤੇ ਅਸਮਾਨ ਤੇ ਵਿਚਕਾਰ ਬੱਦਲ। ਹਾਂਜੀ, ਕਿੰਨਾ ਸੋਹਣਾ ਨਜ਼ਾਰਾ ਹੈ। ਹਾਂਜੀ, ਬੱਦਲ ਬਣ ਗਏ ਨੇ ਤੇ ਮਾਸ਼ਾਅੱਲਾ ਬੜੀ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਹੈ। ਤੇ ਇੰਝ ਹੀ ਲੱਗ ਰਿਹਾ ਜਿਵੇਂ ਕਿਸੇ ਪਾਰਕ ਇੰਜੋਏ ਕਰ ਰਹੇ ਹਾਂ, ਫਿਰ ਰਹੇ ਹਾਂ ਤੇ ਨਾਲ ਆਪਣੇ ਕੰਮ ਵੀ ਕਰ ਰਹੇ ਹਾਂ। ਇਵੇਂ ਦਾ ਮੌਸਮ ਸਾਨੂੰ ਕਦੀ ਕਦੀ ਮਿਲਦਾ ਇੰਜੋਏ ਵਾਲਾ। ਮਾਸ਼ਾਅੱਲਾ ਚੈੱਕ ਕਰੋ ਤੁਸੀਂ, ਹੈਂ ਬੱਦਲ ਬਣੇ ਹੋਏ ਨੇ। ਆ ਦੇਖੋ, ਇਸ ਥੱਲਵੀ ਸਾਈਡ ਤੇ ਸਾਰੇ ਬੱਦਲ ਨੇ। ਇਹ ਸੂਰਜ ਨਿਕਲਿਆ ਜੇ ਤੇ ਮਾਸ਼ਾਅੱਲਾ ਅੱਜ ਤੇ ਇੰਝ ਜਿਵੇਂ ਪਾਰਕ ਵਿੱਚ ਫਿਰ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਲੇਕਿਨ ਆਪਣਾ ਕੰਮਕਾਰ ਵੀ ਕਰ ਰਹੇ ਹਾਂ ਨਾਲ ਨਾਲ। ਇਹੀ ਪੰਜਾਬ ਦੀਆਂ ਸ਼ਾਨਾਂ ਨੇ, ਪੰਜਾਬ ਦੀਆਂ ਹੀ ਤੇ ਮੌਜਾਂ ਸਾਨੂੰ ਹੁੰਦੀਆਂ ਨੇ। ਹਾਂਜੀ, ਇਹ ਚੈੱਕ ਕਰੋ ਤੁਸੀਂ, ਮੁੰਜੀਆਂ ਤੇ ਹਵਾ ਵੇਖੋ ਮਾਸ਼ਾਅੱਲਾ। ਇਹ ਮੌਸਮ ਚੈੱਕ ਕਰੋ ਤੁਸੀਂ। ਦੁਆ ਕਰਨਾ ਕਿ ਅੱਜ ਬਾਰਿਸ਼ ਹੋ ਜਾਵੇ, ਅੱਲਾਹ ਤਾਲਾ ਬਾਰਿਸ਼ ਦੇ ਦੇਣ, ਕਿਉਂਕਿ ਹੁਣ ਬਾਰਿਸ਼ ਦੀ ਬੜੀ ਲੋੜ ਹੈ ਫਸਲਾਂ ਨੂੰ। ਤੇ ਪੰਜਾਬ 'ਚ ਜਿਹੜੇ ਜੰਮੇ ਨੇ, ਜਿਹੜੇ ਪਲੇ ਨੇ, ਜਿਨ੍ਹਾਂ ਨੇ ਇਹ ਮੌਸਮ ਇੰਜੋਏ ਕੀਤੇ ਹੋਏ ਨੇ, ਉਹ ਲੋਕ ਤੇ ਇਹਨੂੰ ਭੁੱਲਦੇ ਨਹੀਂ। ਭਲਾ ਦੀ ਉਹਨਾਂ ਨੂੰ 20-30 ਸਾਲ ਹੋ ਗਏ ਨੇ ਬਾਹਰ ਬੈਠਿਆਂ ਨੂੰ, ਆਪਣੇ ਬਿਜ਼ਨਸ ਦੇ ਵਿੱਚ, ਕਾਰੋਬਾਰ ਦੇ ਵਿੱਚ। ਜਦ ਪੱਕੇ ਛੱਡ ਕੇ ਚਲੇ ਗਏ ਨੇ ਪੰਜਾਬ ਨਾ, ਪੰਜਾਬ ਨੂੰ ਛੱਡਿਆ, ਪੰਜਾਬ ਨੇ ਤਾਂ ਇਹਨਾਂ ਨੂੰ ਛੱਡਿਆ। ਇਹ ਚੀਜ਼ਾਂ ਮਤਲਬ ਇਸੇ ਮਿੱਟੀ ਦੇ ਵਿੱਚ ਹੀ ਇੱਕ ਕੋਸ਼ਿਸ਼ ਹੈ ਜਿਹੜੀ ਬੰਦੇ ਨੂੰ ਨਾ ਭੁੱਲਦੀ ਹੈ ਤੇ ਨਾ ਭੁੱਲਣ ਦਿੰਦੀ ਹੈ। ਤੇ ਕੋਸ਼ਿਸ਼ ਕਰੀ ਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਵਿਊ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ, ਜਿਹਨੂੰ ਵੇਖ ਕੇ ਕਿ ਬੰਦੇ ਨੂੰ ਆਪਣੀ ਮਿੱਟੀ, ਆਪਣੀ ਮਾਂ ਯਾਦ ਆ ਜਾਂਦੀ ਹੈ। ਤੇ ਤੁਸੀਂ ਵੀ ਮੁਹੱਬਤਾਂ ਦਿਆ ਕਰੋ, ਵੇਖ ਕੇ ਕੌਮੈਂਟ ਕਰਕੇ ਆਪਣੀ ਰਾਏ